ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਜੇ ਖਬਰ ਦੇ ਉੱਤੇ ਨਜ਼ਰ ਮਾਰੀਏ ਤਾਂ ਇਹ ਖਬਰ ਐਲਏ ਦੇ ਇਲਾਕੇ ਤੋਂ ਆ ਰਹੀ ਆ। ਐਲਏ ਦੇ ਇਲਾਕੇ ਦੇ ਵਿੱਚ ਇੱਕ ਬਜ਼ੁਰਗ ਸਿੱਖ ਬਜ਼ੁਰਗ ਉਹਨਾਂ ਦੀ ਕੁੱਟਮਾਰ ਜਿਹੜੀ ਉਹ ਹੋਈ ਆ। ਲੈਂਕਰਸ਼ਿਮ ਗੁਰਦੁਆਰਾ ਜਿੱਥੇ ਹੈਗਾ ਆ, ਜਿੱਥੋਂ ਆਪਾਂ ਇੱਕ ਦੋ ਵਾਰੀ ਜਾ ਕੇ ਕਵਰੇਜ ਵੀ ਤੁਹਾਡੇ ਲਈ ਇੱਥੋਂ ਪੇਸ਼ ਕੀਤੀ ਸੀ। ਉਸੇ ਹੀ ਗੁਰਦੁਆਰੇ ਦੇ ਨਜ਼ਦੀਕ ਜਿਹੜੀ ਪਹਿਲੀ ਹੀ ਲਾਈਟ ਆਉਂਦੀ ਆ, ਉਸ ਦੇ ਲਾਗੇ ਇੱਕ 7-Eleven ਆ। ਕਰਬ ਸਾਈਡ ਦੇ ਉੱਤੇ ਜਿਹੜਾ ਦੱਸਿਆ ਗਿਆ ਵੀ ਇੱਕ 70-75 ਸਾਲ ਦੀ ਉਮਰ ਦੇ ਜਿਹੜੇ ਬਜ਼ੁਰਗ ਜਿਨ੍ਹਾਂ ਦਾ ਨਾਮ ਇਸ ਮੌਕੇ ਹਰਪਾਲ ਸਿੰਘ ਰੰਧਾਵਾ ਦੱਸਿਆ ਗਿਆ ਆ। ਸਾਨੂੰ ਬਲਵਿੰਦਰ ਸਿੰਘ ਹੋਣਾ ਨੇ ਉੱਥੋਂ ਕਾਲ ਕਰਕੇ ਜਿਹੜੀ ਇਹ ਜਾਣਕਾਰੀ ਦਿੱਤੀ ਆ। ਵੀਡੀਓ ਵੀ ਤੁਹਾਨੂੰ ਜਿਹੜੀ ਉਹ ਆਪਾਂ ਸ਼ੋਅ ਕਰਾਂਗੇ, ਜਿਹੜੇ ਸਾਡੇ ਦਰਸ਼ਕ ਦੇਖ ਰਹੇ ਆ ਵੀ ਉਹਨਾਂ ਦੀ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਹੋਣ ਤੋਂ ਬਾਅਦ ਦੇ ਵਿੱਚ ਦੀ ਵੀਡੀਓ ਬਣੀ ਆ। ਮੂੰਹ ਜਿਹੜਾ ਆ ਉਹ ਇੱਕਦਮ ਲਹੂ ਦੇ ਨਾਲ ਲੱਥ-ਪੱਥ ਹੋਇਆ ਪਿਆ ਆ। ਕੱਪੜਿਆਂ ਦੇ ਉੱਤੇ ਖੂਨ ਜਿਹੜਾ ਉਹ ਡੁੱਲਾ ਪਿਆ ਆ। ਸੋ ਕਹਿੰਦੇ ਵੀ ਉਹ ਜਿਹੜੇ ਬਜ਼ੁਰਗ ਆ ਉੱਥੇ ਜਿਹੜੇ ਅਪਾਰਟਮੈਂਟਸ ਆ ਗੁਰੂ ਘਰ ਦੇ, ਉਹਨਾਂ ਵਿੱਚ ਹੀ ਉੱਥੇ ਰਹਿੰਦੇ ਸੀਗੇ ਤੇ ਇਹ ਪਿੱਛੋਂ ਪੰਜਾਬ ਤੋਂ ਕਹਿੰਦੇ ਵੀ ਘੁੰਮਣਾ ਜਿਹੜਾ ਪਿੰਡ ਆ ਉੱਥੋਂ ਬਿਲੋਂਗ ਜਿਹੜੇ ਉਹ ਕਰਦੇ ਸੀਗੇ। ਉੱਥੇ 7-Eleven ਦੇ ਸਾਹਮਣੇ ਕਹਿ ਲਓ ਆਪੋਜ਼ਿਟ ਸਾਈਡ ਦੇ ਉੱਤੇ ਕਰਬ ਸਾਈਡ ਦੇ ਉੱਤੇ ਸੀਗੇ, ਸ਼ਾਇਦ ਕੁਛ ਲੈਣ ਗਏ ਹੋਣਗੇ। ਜਦ ਜੋ ਹੁਣੇ ਮਿਲੀ ਜਾਣਕਾਰੀ, ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਇੱਕ ਹੋਮਲੈਸ ਬੰਦੇ ਨੇ ਅਚਨਚੇਤੇ ਉਹਨਾਂ ਦੇ ਉੱਤੇ ਹਮਲਾ ਜਿਹੜਾ ਉਹ ਕਰ ਦਿੱਤਾ। ਇਹ ਮੰਡੇ ਦੀ ਘਟਨਾ ਜਿਹੜੀ ਉਹ ਦੱਸੀ ਜਾ ਰਹੀ ਆ। ਤਕਰੀਬਨ 3-3:30 ਵਜੇ ਦੀ ਜਿਹੜੀ ਘਟਨਾ ਜਿਹੜੀ ਉਹ ਦੱਸੀ ਗਈ ਆ। ਸੋ ਕਹਿੰਦੇ ਵੀ ਇੱਕ ਜਣਾ ਉੱਥੇ ਭੱਜ ਕੇ ਆਇਆ ਵੀ ਤੁਹਾਡੇ ਜਿਹੜਾ ਬੰਦਾ ਆ ਉਸ ਨੂੰ ਕੋਈ ਕੁੱਟਮਾਰ ਜਿਹੜੀ ਆ ਉਹ ਕਰ ਰਿਹਾ ਆ। ਬਾਅਦ ਦੇ ਵਿੱਚ ਲੋਕ ਜਿਹੜੇ ਉੱਥੇ ਇਕੱਠੇ ਵੀ ਹੋਏ। ਵੀਡੀਓ ਦੇ ਵਿੱਚ ਜਿਹੜੀਆਂ ਕੁਛ ਚੀਜ਼ਾਂ ਜਿਹੜੀਆਂ ਉਹ ਆਪਾਂ ਨੂੰ ਸੁਣਦੀਆਂ ਵੀ ਆ ਵੀ ਆਲੇ ਦੁਆਲੇ ਜਿਹੜੇ ਲੋਕ ਆ ਉਹ ਕੀ ਕਹਿ ਰਹੇ। ਆਓ ਥੋੜੀ ਜਿਹੀ ਵੀਡੀਓ ਜਿਹੜੀ ਹਰਜੋਤ ਸਿੰਘ ਜੀ ਆਪਾਂ ਦੇਖਦੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਥੋੜੀ ਹੋਰ ਇਸ ਬਾਬਤ ਗੱਲ ਕਰਦੇ ਆ। ਪਰ ਇੱਕ ਮੰਦਭਾਗੀ ਘਟਨਾ ਜਿਹੜੀ ਇਹ ਵਾਪਰੀ ਆ ਵੀ ਇੱਕ ਬਜ਼ੁਰਗ ਨੂੰ ਅਚਨਚੇਤੇ ਹੀ ਕੋਈ ਜਿਹੜਾ ਕਹਿੰਦੇ ਵੀ ਜਿਹੜਾ ਸੋ ਕਾਲਡ ਹੋਮਲੈਸ ਬੰਦਾ ਸੀ ਉਸ ਨੇ ਉਹਨਾਂ ਉੱਤੇ ਹਮਲਾ ਕਰਕੇ ਉਹਨਾਂ ਦੀ ਬੁਰੀ ਤਰ੍ਹਾਂ ਜਿਹੜੀ ਕੁੱਟਮਾਰ ਕੀਤੀ ਹੈਗੀ ਆ। To talk to that man with the white and blue shirt. समझ नहीं आ रहा है कुछ। बहुत बुरी हालत की है ਜਿਹਨੇ ਕੁੱਟਿਆ ਆਪਣੇ ਆ ਪਾਣੀ ਦਿਓ ਪਾਣੀ ਪਾਓ ਯਾਰ। ਇਹ ਤਾਂ ਬਹੁਤ ਸਿਚੁਏਸ਼ਨ ਖਰਾਬ ਹੋ ਜਾਏਗਾ। ਇਹਦੇ ਭਰਾ ਨੂੰ ਡਾਕਟਰ ਨੂੰ ਫੋਨ ਕਰੋ, ਨੰਬਰ ਹੈ ਨਹੀਂ ਮੇਰੇ ਕੋਲ। ਬਾਮ ਡੇਰ ਵਾਲੇ ਹਨਾ ਉਹ ਮੈਂ ਪ੍ਰਧਾਨ ਨੂੰ ਕਰ ਦਿੰਦਾ ਨੰਬਰ ਭਾਜੀ। ਕੋਈ ਨਹੀਂ, ਆ ਗਈ ਐਂਬੂਲੈਂਸ, आ गई। ब्लडिंग हुआ था हाथ से। थोड़ा शुक्रिया तो करो बंदे का यार। I want to talk with that man. I want to hear what he's saying because I think he saw it. He saw it. I think he saw it. The guy with the white and blue shirt. Yeah. Can I take number? Yeah. You need his information because I think he saw everything that happened. Can you put my car door? I'm sorry. Just for the ambulance to get through. I don't know. I don't know. I got to see it. It seems like the guy on the bicycle didn't or something. I don't know why. ਸੋ ਜਿੱਦਾਂ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਆ ਵੀ ਉੱਥੋਂ ਪਤਾ ਲੱਗ ਰਿਹਾ ਵੀ ਬਹੁਤ ਬੁਰੀ ਤਰ੍ਹਾਂ ਜਿਹੜਾ ਉਹਨਾਂ ਦੀ ਕੁੱਟਮਾਰ ਹੋਈ ਆ। ਦੱਸ ਰਹੇ ਵੀ ਉਹਨਾਂ ਦੇ ਇੱਕ ਬ੍ਰਦਰ ਜਿਨ੍ਹਾਂ ਦਾ ਨਾਮ ਗੁਰਦਿਆਲ ਸਿੰਘ ਆ, ਉਹ ਡਾਕਟਰ ਵੀ ਨੇ, ਉਹ ਵੀ ਉਸ ਇਲਾਕੇ ਦੇ ਵਿੱਚ ਹੀ ਕਿਤੇ ਹੋਰ ਰਹਿੰਦੇ ਆ। ਜਦੋਂ ਨਾਲ ਸਾਈਡ ਤੇ ਖੜੇ ਆ ਜਿਹੜੇ ਲੋਕ ਕਹਿ ਰਹੇ ਵੀ ਉਹਨਾਂ ਨੂੰ ਕਾਲ ਕਰਕੇ ਜਿਹੜਾ ਉਹ ਦੱਸਿਆ ਜਾਵੇ, ਗੁਰੂ ਘਰ ਦੇ ਪ੍ਰਧਾਨ ਨੂੰ ਜਿਹੜਾ ਉਹ ਦੱਸਿਆ ਜਾਵੇ। ਹੁਣੇ ਮਿਲੀ ਜਿਹੜੀ ਜਾਣਕਾਰੀ ਦੇ ਮੁਤਾਬਕ ਹਰਜੋਤ ਸਿੰਘ ਜੀ ਇਹ ਪਤਾ ਲੱਗਾ ਆ ਵੀ ਉਹਨਾਂ ਦੇ ਆਲਰੇਡੀ 2-3 ਸਰਜਰੀਜ਼ ਉਹਨਾਂ ਦੀਆਂ ਕੀਤੀਆਂ ਪਈਆਂ ਆ। ਸੱਟਾਂ ਇੰਨੀਆਂ ਕੁ ਜ਼ਿਆਦਾ ਆ ਵੀ ਉਹਨਾਂ ਨੂੰ ਕਹਿੰਦੇ ਵੀ ਬੇਹੋਸ਼ ਜਿਹੜਾ ਉਹ ਰੱਖਿਆ ਗਿਆ ਕਿਉਂਕਿ ਪੀੜਾ ਉਹਨਾਂ ਕੋਲ ਸ਼ਾਇਦ ਜਿਹੜੀ ਇੰਨੀ ਜ਼ਿਆਦਾ ਸਹਿ ਨਹੀਂ ਹੋ ਰਹੀ। ਵੀਡੀਓ ਦੇ ਵਿੱਚ ਸਾਫ਼ ਨਜ਼ਰ ਆਉਂਦਾ ਵੀ ਮੂੰਹ ਦੇ ਉੱਤੇ ਬਹੁਤ ਜ਼ਿਆਦਾ ਜਿਹੜੀਆਂ ਸੱਟਾਂ ਆ, ਸਿਰ ਦੇ ਵਿੱਚ ਵੀ ਸ਼ਾਇਦ ਉਹਨਾਂ ਦੇ ਜਿਹੜੀਆਂ ਕਾਫੀ ਸੱਟਾਂ ਜਿਹੜੀਆਂ ਉਹ ਲੱਗੀਆਂ ਆ। ਅੱਖਾਂ ਦੇ ਥੱਲੇ ਜਿਹੜੀ ਕਹਿੰਦੇ ਹੱਡੀ ਹੁੰਦੀ ਆ, ਉਸ ਦੇ ਵਿੱਚ ਵੀ ਜਿਹੜੀ ਬਹੁਤ ਜ਼ਿਆਦਾ ਮਾਰ ਜਿਹੜੀ ਉਹ ਪਈ ਆ। ਡਾਕਟਰ ਕਹਿੰਦੇ ਆ ਵੀ ਹਾਂ ਸਰਵਾਈਵ ਤਾਂ ਜਿਹੜਾ ਉਹ ਕਰ ਜਾਣਗੇ, ਪਰ ਸੱਟਾਂ ਜਿਹੜੀਆਂ ਬਹੁਤ ਗੁੱਝੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਆ। ਉਹਨਾਂ ਨੇ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਉਹ ਕਹਿੰਦੇ ਵੀ ਇਦਾਂ ਹੀ ਇੱਕ ਹੋਰ ਘਟਨਾ ਜਿਹੜੀ KCF ਜਿਹੜਾ ਗੁਰਦੁਆਰਾ ਉੱਥੇ ਨਜ਼ਦੀਕ ਆ, ਉਸ ਦੇ ਨਜ਼ਦੀਕ ਉਹ ਵੀ ਇੱਕ ਬਜ਼ੁਰਗ ਦੇ ਨਾਲ ਵਾਪਰੀ ਸੀ। ਪਰ ਉਹਨਾਂ ਨੇ ਕੁਛ ਜਿਹੜਾ ਆ ਉਹ ਅੱਗੇ ਜਿਹੜੀ ਜਾਣਕਾਰੀ ਨਹੀਂ ਸੀ ਦਿੱਤੀ, ਸ਼ਾਇਦ ਕਿਉਂਕਿ ਆਪਣੇ ਉਸ ਇਮੀਗ੍ਰੇਸ਼ਨ ਸਟੇਟਸ ਦੇ ਬਾਬਤ। ਪਰ ਇਹ ਜਿਹੜੇ ਬਜ਼ੁਰਗ ਹਰਪਾਲ ਸਿੰਘ ਜਿਨ੍ਹਾਂ ਦੇ ਨਾਲ ਇਹ ਦੁਰਘਟਨਾ ਵਾਪਰੀ ਹੈ, ਜਿਨ੍ਹਾਂ ਦੀ ਇਸ ਤਰੀਕੇ ਦੇ ਨਾਲ ਬੇਰਹਿਮੀ ਨਾਲ ਕੁੱਟਮਾਰ ਹੋਈ ਆ, ਇਹ ਕਹਿੰਦੇ ਵੀ ਸਿਟੀਜ਼ਨ ਜਿਹੜੇ ਉਹ ਦੱਸੇ ਜਾਂਦੇ ਆ। ਇਹ ਜਿਹੜੀ ਅਚਨਚੇਤੇ ਹੋਮਲੈਸਨੈਸ ਦੇ ਕਰਕੇ ਹੋਈ ਆ। ਹੋਮਲੈਸਨੈਸ ਦੀ ਸਿਚੁਏਸ਼ਨ ਦੇਖ ਲਓ ਹਰਜੋਤ ਸਿੰਘ ਜੀ, ਇੰਨੀ ਬੈਡ ਹੋਈ ਆ। LA ਦੇ ਵਿੱਚ ਕੋਈ ਇਸ ਦੇ ਵਿੱਚ ਲੁਕੀ ਛਿਪੀ ਗੱਲ ਨਹੀਂ ਰਹਿ ਗਈ
ਵੀ ਕਿੱਦਾਂ ਦੇ ਜਿਹੜੇ ਉੱਥੇ ਜਿਹੜੇ ਲੋਕ ਆ ਉਹ ਘੁੰਮ ਫਿਰ ਰਹੇ ਆ, ਤੇ ਇੱਦਾਂ ਦੇ ਜਿਹੜੇ ਸ਼ਦਾਈ ਲੋਕਾਂ ਦੇ ਦੁਆਰਾ ਸਾਡੇ ਜਿਹੜੇ ਬਜ਼ੁਰਗ ਆ ਉਹਨਾਂ ਦੀ ਇਸ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਆ। ਬਹੁਤ ਅਫਸੋਸਜਨਕ ਜਿਹੜੀ ਗੱਲ ਆ। ਪੁਲਿਸ ਨੂੰ ਰਿਪੋਰਟ ਲਿਖਾਈ ਹੋਈ ਆ, ਪਰ ਅਜੇ ਤੱਕ ਅੱਗੇ ਕੋਈ ਫੜਿਆ ਗਿਆ ਆ ਕੁਛ ਅਜਿਹਾ ਜਿਹੜਾ ਉਹ ਪਤਾ ਜਿਹੜਾ ਉਹ ਨਹੀਂ ਲੱਗਾ ਹੈਗਾ। ਪਰ ਇਸ ਟਾਈਮ ਕਹਿ ਸਕਦੇ ਹਾਂ ਵੀ ਉਹ ਜੀਵਨ ਮੌਤ ਦੇ ਵਿੱਚ ਇਸ ਟਾਈਮ ਜ਼ੇਰੇ ਇਲਾਜ ਨੇ। ਅਰਦਾਸ ਕਰਦੇ ਹਾਂ ਵੀ ਉਹ ਤੰਦਰੁਸਤ ਹੋ ਕੇ ਸਿਹਤਯਾਬ ਹੋ ਕੇ ਵਾਪਸ ਆਪਣੇ ਪਰਿਵਾਰ ਦੇ ਕੋਲ ਜਿਹੜਾ ਉਹ ਆਉਣ। ਪਰ ਬਹੁਤ ਹੀ ਮੰਦਭਾਗੀ ਘਟਨਾ ਬੀਤੇ ਸੋਮਵਾਰ ਦੀ, ਜੋ ਕਿ ਸਾਨੂੰ ਹੁਣ ਅੱਜ ਹੀ ਜਿਹੜਾ ਪਤਾ ਲੱਗਾ, ਤਾਂ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹੈਗੇ ਆ। ਲਾਸ ਐਂਜਲਸ ਏਰੀਏ ਦੇ ਸਿੱਖਾਂ ਨੂੰ ਉੱਥੇ ਦੇ ਮੇਅਰ ਜਿਹੜੀ ਹੈਗੀ ਆ ਕਰਨ ਵਾਸ ਨੂੰ ਮਿਲਣਾ ਚਾਹੀਦਾ, ਤੇ ਨਾਲ ਦੀ ਨਾਲ ਕਿਸੇ ਤਰ੍ਹਾਂ ਦਾ ਪ੍ਰੋਟੈਸਟ ਵੀ ਕਰਨਾ ਚਾਹੀਦਾ, ਨਾਲ ਸਿੱਖ ਕੋਲੀਸ਼ਨ ਵਾਲਿਆਂ ਨੂੰ ਵੀ ਮਿਲੋ, ਕਿਉਂਕਿ ਟੋਟਲੀ ਇਹ ਹੇਟ ਕ੍ਰਾਈਮ ਆ। ਆਪਾਂ ਸਵੇਰੇ ਰਿਪੋਰਟ ਕੀਤੀ ਸੀ ਭਈ ਸਿੱਖ ਪੂਰੇ ਅਮਰੀਕਾ 'ਚ ਤੀਜੇ ਨੰਬਰ ਤੇ ਆਉਂਦੇ ਹੇਟ ਕ੍ਰਾਈਮ ਦੇ ਅੰਡਰ। ਪਿਛਲੇ ਸਾਲ ਦਾ ਜਿਹੜਾ ਡਾਟਾ FBI ਵੱਲੋਂ ਰਿਲੀਜ਼ ਕੀਤਾ ਗਿਆ ਹੈਗਾ। ਸੋ ਇਹ FBI ਨੂੰ ਵੀ ਕੰਟੈਕਟ ਕਰਨਾ ਚਾਹੀਦਾ ਹੈਗਾ।